ਆਪਾਂ ਫਰਾਈਡੇ ਨੂੰ ਵੀ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਕੈਲੀਫੋਰਨੀਆ ਦਾ ਜੋ ਬਹੁਤ ਸਾਰਾ ਏਰੀਆ ਆ, ਖਾਸ ਕਰਕੇ ਸਦਰਨ ਕੈਲੀਫੋਰਨੀਆ ਵਾਲਾ ਤੇ ਇੱਧਰ ਨਾਰਦਰਨ ਕੈਲੀਫੋਰਨੀਆ 'ਚ ਵੀ ਉੱਥੇ ਬਹੁਤ ਤੇਜ਼ੀ ਦੇ ਨਾਲ ਹਵਾਵਾਂ ਚੱਲਣਗੀਆਂ ਤੇ ਅੱਗ ਲੱਗਣ ਦੇ ਬਹੁਤ ਜ਼ਿਆਦਾ ਚਾਂਸ ਆ। ਲੱਕਲੀ ਸੋ ਸਾਰੇ ਬਚ ਗਏ, ਪਰ ਹਜੇ ਵੀ ਜੋ ਗਵਰਨਮੈਂਟ ਆ ਉਹ ਇਹ ਕਹਿ ਰਹੀ ਆ ਵੀ ਆਪਾਂ ਫਾਇਰ ਸੀਜ਼ਨ ਤੋਂ ਆਊਟ ਨਹੀਂ ਹੋਏ। ਅਕਤੂਬਰ ਨੂੰ ਟ੍ਰੈਡੀਸ਼ਨਲੀ ਵੀ ਜਿੱਦਾਂ ਇਹੀ ਕਿਹਾ ਜਾਂਦਾ ਵੀ ਕੈਲੀਫੋਰਨੀਆ ਦਾ ਸਭ ਤੋਂ ਇਹ ਖਤਰਨਾਕ ਤੇ ਬਹੁਤ ਹੀ ਤਬਾਹੀ ਕਰਨ ਵਾਲਾ ਮਹੀਨਾ ਹੁੰਦਾ ਵਾਈਲਡ ਫਾਇਰ ਦੇ ਲਈ। ਜਿਹੜੀਆਂ ਕੈਲੀਫੋਰਨੀਆ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਅੱਗਾਂ ਲੱਗੀਆਂ, ਉਹਨਾਂ ਚੋਂ 4 ਅੱਗਾਂ ਦੇ ਵਿੱਚੋਂ ਵੱਡੀਆਂ ਮੇਜਰ ਜਿਹੜੀਆਂ ਅੱਗਾਂ ਸੀਆਂ, 3 ਅੱਗਾਂ ਅਕਤੂਬਰ ਮਹੀਨੇ ਦੇ ਵਿੱਚ ਲੱਗੀਆਂ ਸੀਗੀਆਂ। ਤੇ ਕੈਲ ਫਾਇਰ ਤੇ ਯੂਐਸ ਦੀ ਫੋਰੈਸਟ ਵਾਈਲਡ ਫਾਇਰ ਸਟੈਟਿਸਟਿਕ ਦੇ ਮੁਤਾਬਕ ਇਸ ਸਾਲ 6164 ਅੱਗਾਂ ਲੱਗ ਚੁੱਕੀਆਂ ਆਲਰੇਡੀ, ਜਿਹਦੇ ਨਾਲ 3,12,739 ਏਕੜ ਸੜ ਕੇ ਸੁਆਹ ਹੋ ਗਏ ਹੈਗੇ ਆ। 5 ਸਾਲਾਂ ਦੀ ਜੇ ਐਵਰੇਜ ਦੇਖੀ ਜਾਵੇ 6884 ਵਾਈਲਡ ਫਾਇਰ ਲੱਗੀਆਂ ਹੈਗੀਆਂ, ਜਿਹਦੇ ਨਾਲ 15,70,571 ਏਕੜ ਜੋ ਆ ਅੱਗ ਦੇ ਨਾਲ ਸੜ ਕੇ ਸੁਆਹ ਹੋਏ ਹੈਗੇ ਆ। ਸਟੇਟ ਦੇ ਫਾਇਰ ਮਾਰਸ਼ਲ ਡੈਨੀਅਲ ਬਰਲੈਂਟ ਉਹਨਾਂ ਨੇ ਇਹ ਕਿਹਾ ਵੀ ਈਵਨ ਦੋ ਅਸੀਂ ਜਿਹੜਾ ਪੀਕ ਸੀਜ਼ਨ ਹੁੰਦਾ ਫਾਇਰ ਦਾ ਜੀ ਉਹਦੇ ਵਿੱਚੋਂ ਨਿਕਲ ਗਏ ਹੈਗੇ ਆ, ਪਰ ਸਟਿਲ ਹਜੇ ਕੁਝ ਆਉਣ ਵਾਲੇ ਦਿਨ ਜਿਹੜੇ ਆ ਉਹ ਖਤਰੇ ਵਾਲੇ ਹੈਗੇ ਆ। ਸੋ ਕੈਲ ਫਾਇਰ ਜੋ ਕੈਲੀਫੋਰਨੀਆ ਦੇ ਰੈਜ਼ੀਡੈਂਟਸ ਆ ਉਹਨਾਂ ਨੂੰ ਕਹਿ ਰਹੇ ਆ ਵੀ ਆਪਣੇ ਘਰਾਂ ਦੇ ਲਾਗੇ ਜੋ ਡਿਫੈਂਸੀਬਲ ਸਪੇਸ ਹੋਣੀ ਚਾਹੀਦੀ, ਕੋਈ ਕਾਫੀ ਡਿਸਟੈਂਸ ਹੋਣਾ ਚਾਹੀਦਾ ਘਾਹ ਫੂਸ ਦੇ ਵਿੱਚ, ਦਰਖਤਾਂ ਦੇ ਵਿੱਚ, ਤਾਂ ਕਿ ਜੇ ਕਿਤੇ ਅੱਗ ਲੱਗੇ ਤਾਂ ਤੁਹਾਡੀ ਜਿਹੜੀ ਬਿਲਡਿੰਗ ਆ ਉਹ ਬਚ ਜਾਵੇ। ਜੀ 104 ਮੀਲ ਫੀ ਰਫ਼ਤਾਰ ਦੀ ਘੰਟੇ ਦੀਆਂ ਜਿਹੜੀਆਂ ਆ ਤੇਜ਼ ਹਵਾਵਾਂ ਸਦਰਨ ਕੈਲੀਫੋਰਨੀਆ ਦੇ ਵਿੱਚ ਦੱਖਣ ਵਾਲੇ ਪਾਸੇ ਉਹ ਵਗ ਰਹੀਆਂ, ਜਿਹਦੇ ਕਰਕੇ ਵਾਈਲਡ ਫਾਇਰ ਅੱਗ ਲੱਗਣ ਦਾ ਜਿਹੜਾ ਖਤਰਾ ਆ ਹੋਰ ਵੀ ਜ਼ਿਆਦਾ ਵੱਧ ਚੁੱਕਾ ਹੈਗਾ ਆ। ਇਸੇ ਤਰੀਕੇ ਦੇ ਨਾਲ ਬੇ ਏਰੀਆ ਦੇ ਵਿੱਚ ਰੈੱਡ ਫਲੈਗ ਵਾਰਨਿੰਗਸ ਕੰਡੀਸ਼ਨਸ, ਰੈੱਡ ਫਲੈਗ ਕੰਡੀਸ਼ਨਸ ਉਹੀ ਆ ਜਿੱਥੇ ਅੱਗ ਲੱਗਣ ਦਾ ਖਤਰਾ ਸਭ ਤੋਂ ਵੱਧ ਮੰਨਿਆ ਜਾਂਦਾ ਆ। ਕਹਿੰਦੇ ਵੀ ਕਈ ਬੇ ਏਰੀਆ ਦੀਆਂ ਲੋਕੇਸ਼ਨਸ ਦੇ ਵਿੱਚ ਇਹ ਸਪਰੈਡ ਹੋ ਰਹੀ ਆ, ਇਹ ਫੈਲ ਰਹੀਆਂ ਹੈਗੀਆਂ ਆ। ਸੋ ਤੇਜ਼ ਆ ਰਹੀਆਂ ਹਵਾਵਾਂ ਦੇ ਕਰਕੇ ਅੱਗ ਬਹੁਤ ਲੱਗਣ ਦਾ ਖਤਰਾ ਵੱਧਦਾ ਹੈ ਤੇ ਤੇਜ਼ੀ ਦੇ ਨਾਲ ਜਿਹੜੀਆਂ ਆ ਅਨਕੰਟਰੋਲੇਬਲ ਬਗੈਰ ਜਿਹੜੇ ਆ ਉਸ ਦੇ ਉੱਤੇ ਕੰਟਰੋਲ ਹੋਏ ਇਹ ਅੱਗੇ ਵੱਧਦੀਆਂ ਜਾਂਦੀਆਂ ਆ ਉਧਰ। ਜੀ 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 ਜਾਂਦੇ ਜਾਂਦੇ ਹੁਣ ਕੁਝ ਮਿੰਟ ਪਹਿਲਾਂ ਦੀ ਖਬਰ ਆਈ ਹੈ ਵੀ ਸਦਰਨ ਕੈਲੀਫੋਰਨੀਆ 'ਚ ਇੱਕ ਬਹੁਤ ਆਲਰੇਡੀ ਅੱਗ ਖਤਰਨਾਕ ਲੱਗੀ ਹੋਈ ਆ। 12:30 ਵਜੇ ਅੱਜ ਬਾਅਦ ਦੁਪਹਿਰ ਲੱਗੀ ਆ ਉਹ ਰਿਵਰ ਸਾਈਡ ਕਾਉਂਟੀ ਦੇ ਵਿੱਚ ਹਾਈਲੈਂਡ ਫਾਇਰਸ ਕਰਕੇ ਇਸ ਦਾ ਨਾਮ ਦੱਸਿਆ ਜਾ ਰਿਹਾ। ਹਾਈਲੈਂਡਸ ਤੇ ਐਗੋਆਂਗਾ ਰੋਡ ਦੇ ਉੱਤੇ ਲੱਗੀ ਆ, ਜਿਹਦੇ ਨਾਲ ਆਲਰੇਡੀ 325 ਏਕੜ ਸੜ ਕੇ ਸਵਾਹ ਹੋ ਗਿਆ ਕਿਉਂਕਿ ਹਵਾ ਇੰਨੀ ਤੇਜ਼ ਆ। ਇਵੈਕੂਏਸ਼ਨ ਆਰਡਰ ਜਾਰੀ ਕੀਤੇ ਗਏ ਹੈਗੇ ਆ, ਸੋ ਕੋਸ਼ਿਸ਼ ਕਰ ਰਹੇ ਆ ਵੀ ਉਸ ਨੂੰ ਬੁਝਾਇਆ ਜਾ ਸਕੇ। ਜੀ ਟੈਮਾਕੂਲਾ ਦੇ ਜਿਹੜਾ ਉਹ ਲਾਗੇ ਉੱਥੇ ਜਿਹੜਾ ਓਕ ਹਾਈ ਸਕੂਲ ਹੈਗਾ, ਗ੍ਰੇਟ ਓਕ ਹਾਈ ਸਕੂਲ, ਉਸ 'ਤੇ ਰਿਸੈਪਸ਼ਨ ਸੈਂਟਰ ਬਣਾਇਆ ਗਿਆ ਜਿਨ੍ਹਾਂ ਨੂੰ ਇਵੈਕੂਏਟ ਉੱਥੋਂ ਕਰਵਾਇਆ ਗਿਆ ਆ। ਇਸੇ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ ਇੱਕ ਪਾਸੇ ਇਹ ਅੱਗਾਂ ਦਾ ਸਥਿਤੀ ਬਣੀ ਪਈ ਆ, ਦੂਜੇ ਪਾਸੇ 80 ਮਿਲੀਅਨ ਲੋਕਾਂ ਨੂੰ ਫਰੀਜ਼ ਅਲਰਟਸ ਉਹ ਇਸ਼ੂ ਕੀਤੇ ਗਏ ਆ ਕੈਲੀਫੋਰਨੀਆ ਤੋਂ ਲੈ ਕੇ ਪੈਂਸਲਵੇਨੀਆ ਤੱਕ। ਇਸ ਦੇ ਵਿੱਚ ਕਹਿੰਦੇ ਵੀ ਬਹੁਤ ਹੀ ਜਿਹੜਾ ਹੈਲੋਵਿਨ ਹੁਣ, ਕਿਉਂਕਿ ਕੱਲ੍ਹ ਨੂੰ ਹੈਲੋਵਿਨ ਦਾ ਦਿਨ ਆ, ਨਿਆਣਿਆਂ ਨੇ ਵੀ ਬਾਹਰ ਜਾਣਾ, ਤੁਸੀਂ ਵੀ ਬਾਹਰ ਜਾਣਾ, ਸਾਰੇ ਜਾਣੇ ਜਿਹੜੇ ਉਹ ਜਾ ਰਹੇ ਆ, ਪਰ ਜਿਹੜਾ ਗ੍ਰੇਟ ਪਲੇਨਸ ਆ ਉਹਨਾਂ ਦੇ ਵਿੱਚ ਟੈਂਪਰੇਚਰ ਕਹਿੰਦੇ ਕਾਫੀ ਥੱਲੇ ਆਉਣ ਜਾ ਰਿਹਾ ਆ। ਕੋਲਡ ਫਰੰਟ ਕਹਿੰਦੇ ਵੀ ਅਨਸੀਜ਼ਨਬਲੀ ਕੋਲਡ ਟੈਂਪਰੇਚਰ ਅਕ੍ਰੋਸ ਦ ਕੰਟਰੀ ਉਹ ਦੇਖਣ ਨੂੰ ਮਿਲਣਗੇ। ਕਈ ਥਾਵਾਂ ਦੇ ਵਿੱਚ ਸੈਂਟਰਲ ਯੂਐਸ ਦੇ ਵਿੱਚ ਮੱਧ ਦੇ ਵਿੱਚ 35 ਡਿਗਰੀ ਫਾਰਨਹਾਈਟ ਤੱਕ ਰੈਗੂਲਰ ਨਾਲੋਂ 35 ਡਿਗਰੀ ਫਾਰਨਹਾਈਟ ਥੱਲੇ ਟੈਂਪਰੇਚਰ ਉਹ ਚਲੇ ਜਾਵੇਗਾ। ਹਿਊਸਟਨ ਤੋਂ ਮਿਨਿਆਪੋਲਿਸ ਦੇ ਵਿੱਚ ਇਹ ਚੀਜ਼ ਦੇਖੀ ਜਾਵੇਗੀ। ਟੈਕਸਸ ਦੇ ਵਿੱਚ 40s 'ਚ ਟੈਂਪਰੇਚਰ ਜਾ ਸਕਦਾ ਹੈ, ਜਿਹਦੇ ਕਰਕੇ ਕਹਿੰਦੇ ਵੀ ਉੱਥੇ ਰਿਕਾਰਡ ਤੋੜ ਠੰਡ ਹੋ ਸਕਦੀ ਆ। ਯਾਦ ਹੋਣਾ 2 ਸਾਲ ਪਹਿਲਾਂ ਫਰਵਰੀ ਦੇ ਮਹੀਨੇ 'ਚ ਟੈਕਸਸ 'ਚ ਇੰਨੀ ਠੰਡ ਪਈ ਸੀ ਵੀ ਬਿਜਲੀ ਵਾਲਿਆਂ ਦਾ ਕੰਮ ਠੱਪ ਹੋ ਗਿਆ ਤੇ 50 ਤੋਂ ਵੱਧ ਲੋਕ ਜਿਹੜੇ ਉਸ ਟਾਈਮ ਦੇ ਉੱਤੇ ਮਰ ਗਏ ਸੀਗੇ। ਸੋ ਇਹ ਕਲਿੱਪਰ ਸਿਸਟਮ ਇਸ ਨੂੰ ਆਖਿਆ ਜਾਂਦਾ ਆ। ਇਹ ਸਾਊਥ ਆਫ ਕੈਨੇਡਾ ਤੋਂ ਤੁਰਿਆ ਹੈ, ਗ੍ਰੇਟ ਲੇਕਸ ਤੋਂ ਜਿਹੜਾ ਉਹ ਚੱਲ ਰਿਹਾ ਆ, ਤੇ ਇਸ ਨੇ ਪੂਰੇ ਸੈਂਟਰਲ ਜਿਹੜੇ ਗ੍ਰੇਟ ਪਲੇਨਸ ਆ ਉਹਨਾਂ ਵਿੱਚ ਠੰਡ ਫੈਲਾ ਦੇਣੀ ਆ। ਕੈਲੀਫੋਰਨੀਆ ਦੇ ਵੀ ਉੱਤਰ ਵਾਲੇ ਇਲਾਕੇ ਨਦਰਨ ਏਰੀਆਜ਼ ਦੇ ਵਿੱਚ ਇਸ ਠੰਡ ਦਾ ਪ੍ਰਭਾਵ
ਦੇਖਿਆ ਜਾਊਗਾ। 80 ਮਿਲੀਅਨ ਲੋਕਾਂ ਨੂੰ ਹੁਣ ਫ੍ਰੀਜ਼ ਅਲਰਟਸ ਉਹ ਜਾਰੀ ਕੀਤੇ ਗਏ ਆ। ਜੀ, ਬਿਲਕੁਲ।